ਸਾਡੇ ਸਰੋਤਿਆਂ ਨੂੰ ਸਵਾਗਤ ਹੈ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 26 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ 408-272-2500 4082722500। ਟੇਰਕੇਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟੇਰਕੇਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀ ਬੌਬ ਐਲੀਮੈਂਟਰੀ ਸਕੂਲ ਟੈਕਸਸ ਦੇ ਵਿੱਚ ਸ਼ੂਟਿੰਗ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਪੇਰੈਂਟਸ ਬਹੁਤ ਅਪਸੈਟ ਆ। ਕਹਿੰਦੇ ਵੀ ਜਿਹੜਾ ਸ਼ੂਟਰ ਸੀ ਉਸ ਨੂੰ ਕੰਟਰੋਲ ਕਰਨ ਦੇ ਲਈ ਜਾਂ ਉੱਥੇ ਤੱਕ ਪਹੁੰਚਣ ਦੇ ਲਈ ਪੁਲਿਸ ਵਾਲਿਆਂ ਨੇ ਬਹੁਤ ਸਮਾਂ ਲਿਆ। ਕਹਿੰਦੇ ਵੀ 12 ਮਿੰਟ ਤਾਂ ਉਹ ਪਹਿਲਾਂ ਬਾਹਰ ਹੀ ਸਕੂਲ ਦੀ ਬਿਲਡਿੰਗ ਦੇ ਗੋਲੀਆਂ ਚਲਾਉਂਦਾ ਰਿਹਾ। ਉਸ ਤੋਂ ਬਾਅਦ ਉਸਨੇ ਇੱਕ ਰੂਮ ਦੇ ਵਿੱਚ ਗਿਆ ਬੱਚਿਆਂ ਦੇ, ਜਿੱਥੇ ਉਹਨਾਂ ਸਾਰੇ ਨਿਆਣਿਆਂ ਨੂੰ ਕਿਹਾ ਵੀ ਇਟ ਇਜ਼ ਟਾਈਮ ਟੂ ਡਾਈ। ਤੇ ਕੁਛ ਬੱਚੇ ਜਿਹੜੇ ਆ ਲੋਕ ਆ, ਕਹਿੰਦੇ ਟੇਬਲ ਦੇ ਥੱਲੇ ਅਸੀਂ ਬਚ ਵੀ ਗਏ। ਪਰ ਹੁਣ ਸਾਰੇ ਪਾਸਿਓਂ ਇਹ ਆ ਰਹੀ ਆ ਵੀ 1 ਘੰਟਾ ਇਹ ਜਿਹੜਾ ਸ਼ੂਟਰ ਆ ਉਹ ਸਕੂਲ ਦੀ ਬਿਲਡਿੰਗ ਦੇ ਵਿੱਚ ਰਿਹਾ। ਤੇ ਲੋਕ ਕਹਿ ਰਹੇ ਆ ਵੀ ਪੁਲਿਸ ਦਾ ਰਿਸਪੌਂਸ ਬਹੁਤ ਸਲੋ ਸੀ। ਹਾਲਾਂਕਿ ਕਹਿੰਦੇ ਉਸ ਨੂੰ ਬਾਹਰ ਹੀ ਮਾਰਿਆ ਜਾ ਸਕਦਾ ਸੀ, ਬਿਲਡਿੰਗ ਦੇ ਬਾਹਰ ਹੀ ਕੰਟਰੋਲ ਕੀਤਾ ਜਾ ਸਕਦਾ ਸੀ। ਬਿਲਕੁਲ ਜੀ। ਉੱਥੇ ਜਿਹੜੇ ਮਾਪੇ ਘਰਲਾ ਰਹੇ ਸੀ, ਅੰਦਰੋਂ ਨਿਆਣਿਆਂ ਦੀਆਂ ਚੀਕਾਂ ਆ ਰਹੀਆਂ ਸੀ ਤੇ ਪੁਲਿਸ ਵਾਲੇ ਹੱਥ ਤੇ ਹੱਥ ਧਰੇ ਬੈਠੇ ਰਹੇ। ਕਹਿੰਦੇ ਵੀ ਇਹ ਇੰਤਜ਼ਾਰ ਕਰਦੇ ਰਹੇ, ਹੋਰ ਬੈਕਅਪ ਆਊਗਾ, ਹੋਰ ਬੈਕਅਪ ਆਊਗਾ। ਇੱਥੋਂ ਤੱਕ ਕਿ ਜਿਹੜੇ ਮਾਪੇ ਕਹਿ ਰਹੇ ਸੀ ਵੀ ਤੁਸੀਂ ਅੰਦਰ ਜਾਓ, ਕੀ ਗੱਲ ਆ, ਤੁਸੀਂ ਜਾਂਦੇ ਕਿਉਂ ਨਹੀਂ। ਇੱਕ ਨੂੰ ਨੱਪ ਕੇ ਤੇ ਇੱਕ ਦੇ ਤੇ ਪੈਪਰ ਸਪਰੇ ਜਿਹੜੀ ਆ ਉਹ ਵੀ ਮਾਪੇ ਦੇ ਉੱਤੇ ਪਾ ਦਿੱਤੀ ਗਈ। ਫਿਰ ਇੱਕ ਭੱਜ ਕੇ ਦੌੜ ਕੇ ਅੰਦਰ ਗਿਆ, ਉਹਨੇ ਆਪਣੇ ਜਿਹੜਾ ਨਿਆਣੇ ਆ ਉਹ ਕੱਢ ਵੀ ਲਿਆਂਦੇ। ਸੋ ਪੁਲਿਸ ਦੀ ਇੰਨੀ ਕੁ ਨਿਕੰਮੀ ਕਾਰਵਾਈ ਜਿਹੜੀ ਆ ਇਸ ਪੂਰੇ ਗੋਲੀ ਕਾਂਡ ਦੇ ਵਿੱਚ ਰਹੀ ਆ। 1 ਘੰਟੇ ਤੋਂ ਵੱਧ ਕਈ ਜਾਣੇ ਤਾਂ ਇਹ ਕਹਿ ਰਹੇ ਆ ਵੀ ਬਾਹਰ ਹੀ ਇੰਤਜ਼ਾਰ ਕਰੀ ਜਾਂਦੇ ਰਹੇ। ਹੁਣ ਦੇਖੋ, ਇੱਕ ਪਾਸੇ ਦਾ ਗੱਲਾਂ ਕਹਿੰਦੇ ਵੀ ਅੰਦਰ ਹਥਿਆਰਬੰਦ ਹੋਣਗੇ ਤਾਂ ਇਸ ਨੂੰ ਰੋਕ ਲਿਆ ਜਾਂਦਾ। ਉਹ ਅਗਲੇ ਨੇ ਵੀ ਕਹਿਣਾ ਹਥਿਆਰ ਸੁੱਟ ਕੇ, ਯਾਰ ਨਹੀਂ ਪਹਿਲਾਂ ਬੈਕਅਪ ਆਊਗੀ ਫੇਰ ਆਪਾਂ ਕਰਾਂਗੇ। ਹੁਣ ਇਹਨਾਂ ਕੋਲ ਤਾਂ ਮਾਰੂ ਹਥਿਆਰ ਸੀਗੇ, ਸਾਰਾ ਕੁਝ ਸੀਗਾ, ਅਸਲਾ ਪਹਿਲਾ ਸੀਗਾ, ਤਾਂ ਵੀ ਜਿਹੜਾ ਆ ਉਸ ਨੂੰ ਕਾਬੂ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਆ। ਸੋ ਇਹ ਬਹੁਤ ਵੱਡੀ ਚਿੰਤਾ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਰਹੀ ਆ। ਬਫਲੋ ਦੇ ਵਿੱਚ ਜਿੱਥੇ ਕਾਲੇ ਮੂੰਹ ਦੇ ਲੋਕਾਂ ਨੂੰ ਇੱਕ ਉਹਦੇ ਵਿੱਚ ਮਾਰਿਆ ਸੀ, ਉੱਥੇ ਵੀ ਕਹਿੰਦੇ ਵੀ ਇਸ ਤਰੀਕੇ ਦੀ ਸਿਕਿਉਰਿਟੀ ਵਾਲੇ ਇੱਦਾਂ ਜਿਹੜੇ ਕੁਝ ਲੋਕ ਸੀਗੇ ਜਿਨ੍ਹਾਂ ਦਾ ਕੰਮ ਸੀਗਾ ਪ੍ਰੋਟੈਕਸ਼ਨ ਦਾ, ਉਹ ਛੱਡ ਗਏ। ਪਾਰਕਲੈਂਡ ਦੀ ਸ਼ੂਟਿੰਗ ਜਦੋਂ ਜਿਹੜੀ ਹੋਈ ਸੀ, ਉੱਥੇ ਵੀ ਇਸ ਤਰੀਕੇ ਦਾ ਸਿਕਿਉਰਿਟੀ ਗਾਰਡ ਜਿਹੜਾ ਉਹ ਸੀਗਾ, ਤਾਂ ਵੀ ਜਿਹੜਾ ਉਹ ਕੁਛ ਨਹੀਂ ਬਣਿਆ। ਹੁਣ ਖਬਰਾਂ ਜਿਹੜੀਆਂ ਇਹ ਆ ਰਹੀਆਂ ਹਰਜੋਤ ਸਿੰਘ ਜੀ ਵੀ ਇਸ ਸਕੂਲ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਕਾਫੀ ਖਰਚਾ ਕੀਤਾ ਗਿਆ ਸੀਗਾ। ਉਸ ਤੋਂ ਇਲਾਵਾ ਜਿਹੜੇ ਗੋਲੀ ਚੱਲਣ ਦੇ ਉਸ ਦੇ ਲਈ ਇਹਨਾਂ ਨੇ, ਜਿੱਦਾਂ ਆਪਾਂ ਫਾਇਰ ਡਰਿਲਸ ਕਰਦੇ ਹਾਂ, ਇਹ ਮਾਸ ਸ਼ੂਟਿੰਗ ਡਰਿਲਸ ਜਿਹੜੀਆਂ ਸਕੂਲ ਸ਼ੂਟਿੰਗ ਡਰਿਲਸ ਆ, ਉਹ ਵੀ ਕਰਤੀਆਂ ਗਈਆਂ ਸੀਗੀਆਂ। ਪਰ ਫਿਰ ਵੀ ਇਸ ਦੇ ਬਾਵਜੂਦ ਇਹ ਜਿਹੜੀ ਦੁਰਘਟਨਾ ਹੈ ਉਹ ਵਾਪਰੀ। ਉਧਰ ਟੈਡ ਕਰੂਜ਼, ਉਹਨਾਂ ਨੇ ਕਿਹਾ ਜੀ ਪਿਛਲੀ ਡੋਰ ਖੁੱਲੀ ਸੀ ਜੀ, ਅਨਲੌਕ ਡੋਰ ਕਰਕੇ ਉਧਰੋਂ ਦੀ ਵੜ ਗਿਆ। ਹੁਣ ਮੰਨ ਲਓ ਵੀ ਜੇ ਸਕੂਲ 'ਚ ਅੱਗ ਲੱਗ ਜੇ ਤੇ ਇੱਕੋ ਹੀ ਡੋਰ ਰੱਖੂਗੇ ਤੇ ਫਿਰ ਕਿੱਧਰੋਂ ਨਿਆਣਿਆਂ ਨੇ ਭੱਜਣਾ ਆ, ਜਾਂ ਸਟੂਡੈਂਟਸ ਨੇ ਕਿੱਧਰੋਂ ਜਿਹੜਾ ਉਹ ਜਾਣਾ ਹੈ, ਵਿਦਿਆਰਥੀਆਂ ਨੇ। ਸੋ ਇਹ ਸਿਚੁਏਸ਼ਨ ਨੂੰ ਬਹੁਤ ਇਸ ਟਾਈਮ ਟਵਿਸਟ ਜਿਹੜਾ ਆ ਉਹ ਹੋ ਰਿਹਾ ਹੈਗਾ ਆ।
ਪਰ ਪੁਲਿਸ ਦੀ ਇਸ ਕਾਰਵਾਈ ਨੂੰ ਬਹੁਤ ਜ਼ਿਆਦਾ ਲੋਕ ਹੁਣ ਕ੍ਰਿਟੀਸਾਈਜ਼ ਕਰ ਰਹੇ ਆ ਵੀ ਇਸ ਸਥਿਤੀ ਨੂੰ ਪਹਿਲਾਂ ਕਾਬੂ ਕੀਤਾ ਜਾ ਸਕਦਾ ਸੀਗਾ। ਪਰ ਉਹਨਾਂ ਦੇ ਹੁਣ ਕਈ ਲੋਕ ਤਾਂ ਉਹਨਾਂ ਨੂੰ ਡਰਪੋਕ ਵੀ ਕਹਿ ਰਹੇ ਆ, ਕਈ ਤਰ੍ਹਾਂ ਦੇ ਸ਼ਬਦ ਜਿਹੜਾ ਉਹ ਵਰਤ ਰਹੇ ਆ ਵੀ ਉਸ ਦੇ ਮੂਹਰੇ ਜਿਹੜੇ ਉਹ ਜਾਣ ਦੇ ਵਿੱਚ ਨਾਕਾਮਯਾਬ ਹੋਏ ਤੇ ਘੰਟੇ ਭਰ ਨਿਆਣਿਆਂ ਦਾ, ਉੱਥੇ ਅਧਿਆਪਕਾਂ ਦਾ ਕਤਲ ਉਗਾਰਤਾ, ਉਸ ਨੂੰ ਜੀ। ਦੂਰੋਂ ਦੇਖਦੇ ਸੋ ਰਹੇ। ਇਸ ਸਾਰੇ ਕਾਸੇ ਦੇ ਵਿੱਚ 2 ਲੇਡੀ ਟੀਚਰਸ ਬਹੁਤ ਬਹਾਦਰ ਬਣ ਕੇ ਅੱਗੇ ਆਈਆਂ। ਕਹਿੰਦੇ ਵੀ ਉਹ ਬਿਲਕੁਲ ਅੱਗੇ ਰਹੀਆਂ ਬੱਚਿਆਂ ਦੇ ਦੱਸਣ ਮੁਤਾਬਕ ਵੀ ਜੇ ਗੋਲੀਆਂ ਲੱਗਣ ਵੀ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਲੱਗਣ ਤਾਂ ਕਿ ਬੱਚੇ ਬਚ ਜਾਣ। ਸੋ ਇੱਕ ਹੋਰ ਬੜੀ ਮਾੜੀ ਖਬਰ ਆਈ, ਇਰਮਾ ਗਾਰਸੀਆ ਜਿਹੜੀ ਟੀਚਰ ਜਿਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, 24 ਸਾਲਾਂ ਤੋਂ ਉਹ ਟੀਚਰ ਸੀ। 49 ਸਾਲਾਂ ਦੀ ਇਹ ਟੀਚਰ ਦਾ ਹਸਬੈਂਡ ਅੱਜ ਉਹ ਹਾਰਟ ਅਟੈਕ ਦੇ ਨਾਲ ਮਰ ਗਿਆ। ਸੋ ਉਹਦੇ ਉੱਤੇ ਇੰਨਾ ਜ਼ਿਆਦਾ ਅਸਰ ਪਿਆ, ਉਹਦਾ ਘਰ ਵਾਲਾ ਜੋ ਗਾਰਸੀਆ ਉਸ ਨੂੰ ਹਾਰਟ ਅਟੈਕ ਹੋ ਗਿਆ ਤੇ ਉਸ ਦੀ ਡੈਥ ਹੋ ਗਈ। ਸੋ ਬਹੁਤ ਜ਼ਿਆਦਾ ਹਰਜੋਤ ਸਿੰਘ ਜੀ ਪ੍ਰੋਬਲਮ ਜਿਹੜੀ ਆ, ਦੇਖੋ ਵੀ ਇੰਨਾ ਜ਼ਿਆਦਾ ਵਿਚਾਰੇ ਦਾ ਦਿਲ ਕਹਿ ਲਓ ਵੀ ਬਹਿ ਗਿਆ ਵੀ ਉਸ ਨੂੰ ਹਾਰਟ ਅਟੈਕ ਦੇ ਨਾਲ ਹੀ ਮੌਤ ਹੋ ਗਈ। ਡੋਮੈਸਟਿਕ ਟੈਰਰਿਜ਼ਮ ਦਾ ਬਿੱਲ ਇਸ ਬਾਬਤ ਲਿਆਂਦਾ ਜਿਸ ਦੇ ਕਰਕੇ ਕਹਿੰਦੇ ਵੀ ਜਿਹੜੀਆਂ ਗਨ ਲਾਜ਼ ਦੇ ਉੱਤੇ ਡਿਬੇਟ ਹੋ ਸਕਦਾ ਸੀਗਾ, ਪਰ ਉਸ ਨੂੰ ਰਿਪਬਲਿਕਨ ਪਾਰਟੀ ਦੇ ਦੁਆਰਾ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਉਸ ਨੂੰ ਰੋਕ ਦਿੱਤਾ। ਉਹ ਅੱਗੇ ਜਿਹੜਾ ਆ ਉਹ ਨਹੀਂ ਜਿਹੜੀਆਂ ਉਹ ਜਾ ਸਕਿਆ। ਸੋ ਗਨ ਸੇਫਟੀ ਬਿਲਸ ਜਿਹੜੇ ਸ਼ੂਮਰ ਆ ਉਹ ਕਹਿ ਰਹੇ ਆ ਵੀ ਲੱਗਦਾ ਨਹੀਂ ਆ ਵੀ ਵੋਟ ਇਸ ਦੇ ਉੱਤੇ ਜਿਹੜੀ ਜਲਦ ਕਿਤੇ ਉਹ ਹੋ ਸਕੇਗੀ। ਸੋ ਸਥਿਤੀ ਪਤਾ ਨਹੀਂ ਕਿੱਦਾਂ ਜਿਹੜੀ ਉਹ ਕਾਬੂ ਆਊਗੀ, ਪਰ ਇਹ ਵਾਲੀ ਹਰਜੋਤ ਸਿੰਘ ਜੀ ਕਤਲੋ ਗਾਰਤ ਨੇ ਬਹੁਤ ਜ਼ਿਆਦਾ ਕਹਿ ਲਓ ਵੀ ਚਰਚਾ ਜਿਹੜੀ ਉਹ ਛੇੜੀ ਆ। ਹੁਣ ਦੇਖੋ ਉਸ ਨਿਆਣੇ ਨੇ ਜਿਹੜਾ ਹੁਣ ਦੇਖੋ ਵੀ ਅਲਕੋਹਲ ਦੀ ਉਮਰ ਤਾਂ 21 ਸਾਲ ਆ, ਪਰ ਬੰਦੂਕ ਵਾਲੀ ਜਿਹੜੀ ਉਹ 18 ਸਾਲ ਆ। ਜਿਹੜੇ ਕਈ ਵਾਰੀ ਆਪਾਂ ਕਹਿੰਦੇ ਆ ਨਾ ਵੀ ਜਿੰਨੇ ਲੈਣਾ ਹੁੰਦਾ ਉਹਨੇ ਕਰ ਦੇਣਾ ਸੀਗਾ, ਇਹ 18 ਸਾਲ ਦੀ ਉਮਰ ਦਾ ਇਹਨੇ ਵੇਟ ਕੀਤੀ ਹੋਣ ਦੀ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨੇ ਬਾਏ ਕਰਕੇ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਤੇ ਹੀ ਫੈਲ ਥਰੂ ਦਾ ਕ੍ਰੈਕਸ। ਫਿਰ ਉਹੀ ਗੱਲ ਵੀ ਅਜਿਹੇ ਜਵਾਕ, ਅਜਿਹੇ ਲੋਕ ਜਿਹੜੇ ਇਦਾਂ ਦੀ ਘਟਨਾ ਨੂੰ ਅੰਜਾਮ ਦੇ ਸਕਦੇ ਆ, ਉਹਨਾਂ ਦੇ ਕੋਲ ਕੁਛ ਨਾ ਕੁਛ ਅਜਿਹਾ ਪਹੁੰਚ ਜਾਂਦਾ ਹੈ, ਉਹਨਾਂ ਨੂੰ ਉਹ ਮਿਲ ਜਾਂਦਾ ਆ, ਜਿਸ ਕਰਕੇ ਇੰਨੀ ਵੱਡੀ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦੇ ਜਾਂਦੇ ਆ। ਸੋ ਇਹ ਸਥਿਤੀ ਕਾਫੀ ਜ਼ਿਆਦਾ ਵੱਡੀ ਇੱਕ ਪ੍ਰੋਬਲਮ ਨੂੰ ਜਿਹੜਾ ਆ ਉਹ ਸਾਹਮਣੇ ਆ। ਪਤਾ ਨਹੀਂ ਕਿਸ ਤਰੀਕੇ ਦੇ ਨਾਲ ਠੀਕ ਹੋਊਗਾ। ਕਈ ਰਿਸਰਚ ਦਾ ਹੁਣ ਇੱਥੇ ਹਵਾਲਾ ਜਿਹੜਾ ਉਹ ਦਿੰਦੇ ਆ, ਮਾਸ ਸ਼ੂਟਿੰਗਸ ਤੋਂ ਬਾਅਦ ਦੇ ਵਿੱਚ ਇਹ ਆਉਂਦੀਆਂ ਨੇ ਵੀ ਇੱਦਾਂ ਕੀਤਾ ਜਾ ਸਕਦਾ ਆ, ਇਹ ਜਿਹੜਾ ਉਹ ਹੋਵੇ। ਸੋ ਉਹ ਇਸ ਦੇ ਬਾਬਤ ਹਰਜੋਤ ਸਿੰਘ ਜੀ ਕਈ ਇਹ ਰਿਸਰਚਰਸ ਉਹ ਕਹਿ ਰਹੇ ਆ ਵੀ ਜੇ ਜਿਹੜੀਆਂ ਹਾਈ ਕੈਪੈਸਿਟੀ ਮੈਗਜ਼ੀਨਸ ਤੇ ਇੱਦਾਂ ਦੀਆਂ ਆ, ਜੇ ਉਸ ਨੂੰ ਘਟਾ ਦਿੱਤਾ ਜਾਵੇ, ਯੂਨੀਵਰਸਲ ਬੈਕਗਰਾਊਂਡ ਚੈੱਕਸ ਜਿਹੜੇ ਆ ਉਹ ਲੱਗ ਜਾਣ, ਤਾਂ ਕਾਫੀ ਹੱਦ ਤੱਕ ਜਿਹੜੀਆਂ ਇਹ ਮਾਸ ਸ਼ੂਟਿੰਗਸ ਆ ਉਸ ਨੂੰ ਘਟਾਇਆ ਜਾ ਸਕਦਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਅੱਜ ਜਿਹੜੇ ਡੈਮੋਕ੍ਰੇਟ ਸੈਨੇਟਰ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਅਕਸਰ ਡੈਮੋਕ੍ਰੇਟ ਪਾਰਟੀ ਦੇ ਉਲਟ ਹੀ ਵੋਟ ਜਿਹੜੀ ਪਾਈ ਹੈਗੀ ਹੈ ਮੈਂਸ਼ਨ, ਉਹ ਵੀ ਕਾਫੀ ਇੱਦਾਂ ਦੀ ਗੱਲ ਕਰ ਰਹੇ ਸੀਗੇ ਵੀ ਮੈਨੂੰ ਆਪਣੇ ਗ੍ਰੈਂਡ ਕਿਡਸ ਦਾ ਖਿਆਲ ਮਨ ਦੇ ਵਿੱਚੋਂ ਜਿਹੜਾ ਉਹ ਨਹੀਂ ਭੁੱਲ ਰਿਹਾ ਹੈਗਾ। ਸੋ ਪਤਾ ਨਹੀਂ ਸ਼ਾਇਦ ਉਹ ਇਹਨਾਂ ਦੇ ਹੱਕ ਦੇ ਵਿੱਚ ਇਸ ਤਰੀਕੇ ਦੇ ਨਾਲ ਕਰ ਸਕਦੇ ਆ। ਸੋ ਬਹੁਤ ਸਾਰਾ ਹੁਣ ਦਬਾਅ ਰੌਲਾ ਇੱਕ ਵਾਰੀ ਫੇਰ ਜਿਹੜਾ ਉਹ ਪਿਆ ਹੈਗਾ ਆ। ਸੋ ਦੇਖੋ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧਦੀ ਹੈਗੀ ਆ, ਪਰ ਬਹੁਤ ਹੀ ਕਹਿ ਲਓ ਵੀ ਸਦਮੇ ਵਾਲੀ ਗੱਲ ਤੇ ਬਹੁਤ ਹੀ ਮਾੜੀ ਜਿਹੜੀ ਇਹ ਦੁਰਘਟਨਾ ਵਾਪਰੀ। ਤੇ ਉਸ ਤੋਂ ਉਪਰੰਤ ਹੁਣ ਜਿਹੜੀਆਂ ਗੱਲਾਂ ਆ ਰਹੀਆਂ ਆ, ਇਹ ਰਿਪੋਰਟ ਜਿਹੜੇ ਆ ਰਹੀਆਂ ਵੀ ਘੰਟੇ ਤੱਕ ਬਾਹਰ ਜਿਹੜੀ ਆ ਲਾ ਐਨਫੋਰਸਮੈਂਟ ਵਾਲੇ ਉਡੀਕ ਹੀ ਕਰਦੇ ਰਹੇ, ਪਤਾ ਨਹੀਂ ਕਿਹੜੀਆਂ ਚੀਜ਼ਾਂ ਦੀ। ਉਸ ਦੌਰਾਨ ਕਈ ਜਾਨਾਂ ਸ਼ਾਇਦ ਬਚਾਈਆਂ ਜਾ ਜੀ। ਸਕਦੀਆਂ ਸੀ। ਇਸੇ ਦੌਰਾਨ NRA ਨੇ ਆਪਣੀ ਕਨਵੈਨਸ਼ਨ ਰੱਖੀ ਹੋਈ ਸੀ ਟੈਕਸਸ ਦੇ ਵਿੱਚ। ਉੱਥੇ 3 ਮਜੀਸ਼ੀਅਨਸ ਜਿਹੜੇ ਸਿੰਗਰ ਆ ਟੌਪ ਨੌਚ, ਜਿਨ੍ਹਾਂ ਨੇ ਪਰਫਾਰਮ ਕਰਨਾ ਸੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਜਾ ਰਹੇ ਹੈਗੇ। ਕਹਿੰਦੇ ਵੀ ਆਫਟਰ ਆਲ ਵੀ ਆਰ ਅਮਰੀਕਨ ਤੇ ਸਾਨੂੰ ਦੁੱਖ ਬਹੁਤ ਆ ਇਸ ਲਾਸ ਦਾ, ਤੇ ਇਸ ਕਰਕੇ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਏਜੰਸੀ EDD ਦੇ ਨਾਲ ਸੰਬੰਧਿਤ ਇੱਕ ਨਵੀਂ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ। $multi-million ਫਰਾਡ ਦੀ ਸਕੀਮ
ਚੱਲ ਰਹੀ ਸੀ। ਈਡੀਡੀ ਨੂੰ ਹੋਰ ਜਿਹੜਾ ਚੂਨਾ ਲਾਉਣ ਦੇ ਲਈ ਕਹਿੰਦੇ ਵੀ ਉਸ ਨੂੰ ਈਡੀਡੀ ਨੇ ਜਿਹੜਾ ਉਹ ਰੋਕਿਆ ਹੈਗਾ। ਅਨਇੰਪਲੋਇਮੈਂਟ ਏਜੰਸੀ ਨੇ ਇਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ ਆ। ਕਹਿੰਦੇ ਵੀ ਜਿਹੜਾ ਇਹ ਫਰਾਡ ਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਫੈਲਿਆ ਹੋਇਆ ਸੀ। ਇਹ ਉਦੋਂ ਤੋਂ ਚਾਲੂ ਹੋਇਆ ਜਦੋਂ ਤੋਂ ਕੋਵਿਡ-19 ਦੀ ਪੈਂਡੈਮਿਕ ਅਸਿਸਟੈਂਸ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਸੀ। ਕਹਿੰਦੇ ਵੀ ਏਜੰਸੀ ਦੇ ਕੋਲ ਸ਼ੱਕੀ ਜਿਹੜੇ ਕਲੇਮ ਨੇ ਉਹ ਕਾਫੀ ਜ਼ਿਆਦਾ ਇਹ ਫਲੱਡ ਜਿਹੜੇ ਉਹ ਹੋਇਆ 47,000 ਤੋਂ ਵੱਧ ਕਹਿੰਦੇ ਵੀ ਇਕੱਲੇ ਮਈ ਮਹੀਨੇ ਦੇ ਵਿੱਚ ਫਾਈਲ ਕੀਤੇ ਗਏ ਸੀ। ਕਹਿੰਦੇ ਵੀ ਜਦ ਉਸ ਦੌਰਾਨ ਨਾਰਮਲ ਐਵਰੇਜ 7,000 ਰਹਿੰਦੀ ਹੈਗੀ ਆ। ਸੋ ਕਹਿੰਦੇ ਵੀ ਇਹਨਾਂ ਨੇ ਈਡੀਡੀ ਨੇ ਇਹਨਾਂ ਸ਼ੱਕੀ ਕਲੇਮਸ ਨੂੰ ਭਰਪਾਈ ਤਾਂ ਨਹੀਂ ਕੀਤੀ। ਕਹਿੰਦੇ ਵੀ $560 ਮਿਲੀਅਨ ਦਾ ਚੂਨਾ ਜਿਹੜਾ ਆ ਉਹ ਲੱਗ ਸਕਦਾ ਸੀ। ਏਜੰਸੀ ਨੇ 115 ਮਿਲੀਅਨ ਬੈਨੀਫਿਟਸ ਦੇ ਵਿੱਚ ਪੇ ਕੀਤੇ ਆ ਤੇ ਮਈ ਦੇ ਜਿਹੜੇ ਇਸ 7 ਮਈ ਦੇ ਜਿਹੜੇ ਹਫਤੇ ਦੇ ਵਿੱਚ। ਸੋ ਇਹ ਲੇਟੈਸਟ ਹੀ ਜਿਹੜੀ ਹਰਜੋਤ ਸਿੰਘ ਜੀ ਇਹ ਗੱਲ ਹੈਗੀ ਆ ਪੈਂਡੈਮਿਕ ਦੇ 2 ਸਾਲ ਤੋਂ ਬਾਅਦ ਦੇ ਵਿੱਚ ਵੀ ਈਡੀਡੀ ਨੂੰ ਚੂਨਾ ਲਾਉਣ ਵਾਲੀਆਂ ਸਕੀਮਾਂ ਫਰਾਡ ਕਰਨ ਦੀਆਂ ਸਕੀਮਾਂ ਅਜੇ ਵੀ ਤੱਤੀਆਂ ਜਿਹੜੀਆਂ ਉਹ ਚੱਲ ਰਹੀਆਂ ਆ ਤੇ ਇਸ ਵਾਰ ਇਹਨਾਂ ਨੇ ਇਹ ਕਹਿ ਲਓ ਵੀ ਡਾਲਰ ਜਿਹੜੇ ਆ ਉਹ ਥੋੜੇ ਜਿਹੇ ਜਿਹੜੇ ਉਹ ਬਚਾ ਲਏ। ਸੋ ਕਹਿੰਦੇ ਵੀ ਇਹ ਨਵੇਂ ਰੂਲਸ ਦੇ ਜ਼ਰੀਏ ਇਹ ਫਰਾਡ ਜਿਹੜਾ ਉਹ ਕਰ ਰਹੇ ਸੀਗੇ ਪਰ ਇਸ ਵਾਰ ਬਚਾਅ ਹੋ ਗਿਆ। ਪਰ ਓਵਰਆਲ ਈਡੀਡੀ ਦੇ ਵਿੱਚ ਐਸਟੀਮੇਟਡ 20 ਬਿਲੀਅਨ ਡਾਲਰ ਕਹਿੰਦੇ ਆ ਵੀ ਲਾਸ ਹੋਇਆ ਆ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਇਹਦੇ ਫਰਾਡੂਲੈਂਟ ਜਿਹੜੇ ਕਲੇਮਸ ਆ ਉਹਨਾਂ ਦੇ ਵਿੱਚ। ਸੋ ਇਹਦੇ ਵਿੱਚੋਂ 1.3 ਬਿਲੀਅਨ ਜਿਹੜੇ PUA ਕਲੇਮ ਸੀਗੇ ਉਸ ਦੇ ਨਾਲ ਤੇ ਫੈਡਰਲੀ ਫੰਡਡ ਰਿਲੀਫ ਪ੍ਰੋਗਰਾਮਸ ਆ ਉਹਨਾਂ ਦੇ ਨਾਲ ਜੁੜੇ ਹੋਏ ਸੀ ਜਿਹੜੇ ਪਿਛਲੇ ਸਾਲ ਖਤਮ ਜਿਹੜੇ ਉਹ ਹੋ ਗਏ ਸੀਗੇ। ਸੋ ਲਗਾਤਾਰ ਈਡੀਡੀ ਨੂੰ ਥੁੱਕ ਲਾਉਣ ਦੀਆਂ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਆ ਪਰ ਜਿਹੜੇ ਸਕੈਮਰਸ ਆ ਉਹ ਨਵੀਆਂ ਤਰੀਕਾਂ ਜਿਹੜੀਆਂ ਨਵੇਂ ਤਰੀਕਿਆਂ ਦੇ ਨਾਲ ਈਡੀਡੀ ਨੂੰ ਥੁੱਕ ਲਾਉਣ ਦੀ ਉਹਨਾਂ ਨੂੰ ਠੱਗਣ ਦੀ ਜਿਹੜੀਆਂ ਆ ਉਹ ਕੋਸ਼ਿਸ਼ਾਂ ਕਰ ਰਹੇ ਆ। ਕਹਿੰਦੇ ਵੀ ਇਸ ਵਾਰ ਬੈਂਕ ਦੇ ਸਤਾਏ ਹੋਏ ਪੀੜਤ ਸਟੋਰਾਂ ਦੇ ਗਵਰਨਮੈਂਟ ਏਜੰਸੀਜ਼ ਦੇ ਸਤਾਏ ਹੋਏ ਬਣ ਕੇ ਐਪਲੀਕੈਂਟਸ ਬਣ ਕੇ ਖੁਦ ਫੋਨ ਕਾਲਸ ਦੇ ਜ਼ਰੀਏ ਇਹ ਜਿਹੜੇ ਈਡੀਡੀ ਨੂੰ ਠੱਗਣ ਦੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਜੀ। ਟੈਕਸਸ ਦੇ ਵਿੱਚ ਗੋਲਾਬਾਰੀ ਜਿਹੜੀ ਸ਼ੂਟਿੰਗ ਹੋਈ ਹੈਗੀ ਆ 20 ਜਾਣਿਆਂ ਦੀਆਂ ਮੌਤਾਂ ਹੋਈਆਂ ਉਸ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਜਿਹੜੀਆਂ ਪੁਲਿਸ ਫੋਰਸਿਸ ਆ ਉਹ ਅਲਰਟ ਦੇ ਉੱਤੇ ਹੈਗੀਆਂ ਆ। ਕਹਿੰਦੇ ਵੀ ਕੋਈ ਵੀ ਬੱਚਾ ਇਦਾਂ ਦੀ ਕਾਪੀ ਕੈਟ ਕਰ ਸਕਦਾ ਆ। ਆਪਾਂ ਦੇਖਿਆ ਆ ਪਿਛਲੇ ਸਮਿਆਂ 'ਚ ਵੀ ਇਦਾਂ ਦਾ ਕੰਮ ਹੋਇਆ ਹੈਗਾ। ਸੋ ਇਹਨੂੰ ਦੇਖਦੇ ਹੋਏ ਕੱਲ ਇੱਕ ਸੈਕਰਾਮੈਂਟੋ 'ਚ ਕਹਿੰਦੇ 2nd ਗ੍ਰੇਡ ਦਾ ਬੱਚਾ ਆਪਣੇ ਸਕੂਲ ਦੇ ਵਿੱਚ ਗਨ ਲਿਆ ਆ ਤੇ ਅੱਜ ਸਵੇਰੇ ਇੱਥੇ ਫਰੀਮਾਉਂਟ ਕੈਲੀਫੋਰਨੀਆ ਦੇ ਵਿੱਚ ਅਮਰੀਕਨ ਹਾਈ ਸਕੂਲ ਵਿੱਚ ਇੱਕ 17 ਸਾਲਾਂ ਦੇ ਬੱਚੇ ਨੇ ਥ੍ਰੈਟ ਕੀਤਾ ਵੀ ਮੈਂ ਗਨ ਲੈ ਕੇ ਆਉਂਗਾ। ਉਸ ਨੂੰ ਬਾਅਦ ਦੇ ਵਿੱਚ ਅਰੈਸਟ ਵੀ ਕਰ ਲਿਆ ਗਿਆ ਤੇ ਉਸ ਦੇ ਘਰੋਂ ਗਨ ਤਾਂ ਨਹੀਂ ਮਿਲੀ ਪਰ ਹੋਰ ਮਟੀਰੀਅਲ ਜ਼ਰੂਰ ਮਿਲਿਆ। ਸੋ ਇਹਦੇ ਸੰਬੰਧ ਦੇ ਵਿੱਚ ਹੁਣ ਪੁਲਿਸ ਵਾਲੇ ਇਹ ਵੀ ਕਹਿ ਰਹੇ ਆ ਵੀ ਜੇ ਕੋਈ ਬੱਚਾ ਇਦਾਂ ਦੀ ਥ੍ਰੈਟ ਕਰਦਾ ਤੇ ਉਹਦੇ ਤੇ ਟੈਰਰਿਜ਼ਮ ਚਾਰਜ ਲੱਗੂਗੇ ਚਾਹੇ ਉਹ ਝੂਠੀ ਹੀ ਥ੍ਰੈਟ ਹੋਵੇ। ਸੋ ਆਪਾਂ ਇੱਕ ਵਾਰੀ ਫਿਰ ਜਿਹੜੇ ਆਪਣੇ ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸੁਣ ਰਹੇ ਆ ਪੇਰੈਂਟਸ ਖਾਸ ਕਰਕੇ ਆਪਣੇ ਬੱਚਿਆਂ ਨੂੰ ਘਰ ਬਿਠਾਲ ਕੇ ਜਿਹੜੇ ਰੋਟੀ ਪਾਣੀ ਛਕਦੇ ਆ ਜ਼ਰੂਰ ਸਮਝਾਓ ਵੀ ਭਾਈ ਕੋਈ ਐਵੇਂ ਪੰਪ 'ਚ ਆ ਕੇ ਕੋਈ ਇਦਾਂ ਦੀ ਸ਼ਰਾਰਤ ਨਾ ਕਰਦਾ ਬਿਨਾਂ ਕਿਸੇ ਗੱਲ ਤੋਂ ਥ੍ਰੈਟ ਕਰਦਾ ਤੇ ਪੂਰੀ ਲਾਈਫ ਫਿਰ ਜਿਹੜੀ ਆ ਉਹ ਮੈਸਅਪ ਹੋ ਜਾਣੀ ਆ ਕਿਉਂਕਿ ਨਿਆਣਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਇਸੇ ਦੇ ਨਾਲ ਸੰਬੰਧਿਤ ਜੇ ਹਰਜੋਤ ਸਿੰਘ ਜੀ ਦੇਖਦੇ ਜਾਈਏ ਕਹਿੰਦੇ ਵੀ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਆਪਣੇ ਜਿਹੜੇ ਇੱਕ ਹੋਰ ਸਾਥੀ ਆ ਉਹਨਾਂ ਨੂੰ ਕਿਹਾ ਆ ਕਾਰਨਨ ਵੀ ਉਹ ਡੈਮੋਕ੍ਰੇਟਸ ਦੇ ਨਾਲ ਗੱਲਬਾਤ ਸ਼ੁਰੂ ਕਰਨ ਵੀ ਆਪਾਂ ਗਨ ਵਾਇਲੈਂਸ ਦੇ ਉੱਤੇ ਕੋਈ ਬਾਈ ਪਾਰਟੀਜ਼ਨ ਸੋਲਿਊਸ਼ਨ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਇੱਕ ਸੋਲਿਊਸ਼ਨ ਲੱਭਿਆ ਜਾਵੇ ਇੱਕ ਉੱਤਰ ਜਿਹੜਾ ਆ ਉਹ ਮਿਲੇ। ਸੋ ਟੈਕਸਸ ਦੇ ਸੈਨੇਟਰ ਜੌਨ ਕਾਰਨ ਜਿਹੜੇ ਆ ਉਹਨਾਂ ਨੂੰ ਇਹ ਹੁਣ ਜ਼ਿੰਮਾ ਦਿੱਤਾ ਗਿਆ ਆ। ਕਹਿੰਦੇ ਵੀ ਇਹ ਡਿਸਕਸ਼ਨਸ ਸੈਨੇਟਰ ਕ੍ਰਿਸ ਮਰਫੀ ਕਨੈਟੀਕਟ ਜਿਨ੍ਹਾਂ ਦੀ ਸ਼ੂਟਿੰਗ ਵਾਲੇ ਦਿਨ ਦੀ ਸੈਨੇਟ ਦੇ ਵਿੱਚ ਭਾਵਨਾਤਮਕ ਕੀਤੀਆਂ ਹੋਈਆਂ ਟਿੱਪਣੀਆਂ ਕਾਫੀ ਵਾਇਰਲ ਹੋਈਆਂ ਤੇ ਐਰੀਜ਼ੋਨਾ ਦੀ ਜਿਹੜੀ ਕ੍ਰਿਸਟਨ ਸਿਨੇਮਾ ਹੈਗੇ ਆ ਸੈਨੇਟਰ ਉਹਨਾਂ ਦੇ ਨਾਲ ਹੈਗੀ ਆ। ਕਹਿੰਦੇ ਵੀ ਇਹ ਇਹਨਾਂ ਦੀ ਕੋਸ਼ਿਸ਼ ਹੋਊਗੀ ਵੀ ਇੱਕ ਮਿਡਲ ਗਰਾਊਂਡ ਲੈਜਿਸਲੇਸ਼ਨ ਦੇ ਵਿੱਚ ਲਿਆਂਦੀ ਜਾਵੇ ਜਿਸ ਦੇ ਵਿੱਚ ਦੋਨਾਂ ਹੀ ਧਿਰਾਂ
ਜਿਹੜੀਆਂ ਉਹ ਖੁਸ਼ ਹੋਣ। ਖੁਸ਼ ਤਾਂ ਹੀ ਹੋਣਗੀਆਂ, ਦੋਨਾਂ ਨੂੰ ਹੀ ਕੁਛ-ਕੁਛ ਜਿਹੜਾ ਉਹ ਛੱਡਣਾ ਪਊਗਾ। ਆਪਣੀਆਂ ਜਿਹੜੀਆਂ ਵੀ ਉਹਨਾਂ ਦੀਆਂ ਗੱਲਾਂ ਆ, ਉਹਦੇ ਵਿੱਚੋਂ ਕੁਛ-ਕੁਛ ਪੁਆਇੰਟਸ ਛੱਡ ਕੇ ਫਿਰ ਹੀ ਜਿਹੜੇ ਮਿਡਲ ਗਰਾਊਂਡ ਦੇ ਵਿੱਚ ਆਇਆ ਜਾ ਸਕਦਾ ਆ। ਸੋ ਇਸ ਦੇ ਵੱਲ ਨੂੰ ਵਧਣਾ ਆਈ ਥਿੰਕ ਇੱਕ ਚੰਗੀ ਪਹਿਲ ਕਦਮੀ ਜਿਹੜੀ ਉਹ ਹੋਊਗੀ, ਕਿਉਂਕਿ ਇਸ ਟਾਈਮ ਪੋਲੀਟੀਕਲ ਕਲਾਈਮੇਟ ਇੱਦਾਂ ਦਾ ਬਣਿਆ ਪਿਆ ਵੀ ਬਹੁਤ ਜ਼ਿਆਦਾ ਪੋਲਰਾਈਜ਼ਡ ਆ। ਕੋਈ ਜਿਹੜਾ ਲੈਫਟ ਆ ਪੂਰਾ ਹੀ ਲੈਫਟ ਆ, ਜਿਹੜਾ ਰਾਈਟ ਆ ਪੂਰਾ ਹੀ ਰਾਈਟ ਆ। ਸੈਂਟਰਿਸਟ ਮੋਡਰੇਸ਼ਨ ਜਿਹੜੀ ਇਸ ਟਾਈਮ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ ਗਵਾਚੀ ਪਈ ਆ, ਲੋਕਾਂ 'ਚ ਵੀ ਜਿਹੜੀ ਇਹ ਗਵਾਚੀ ਪਈ ਆ, ਜਿਸ ਨੂੰ ਮੁੜ ਵਾਪਸ ਤਰਜੀਹ ਦੇਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਜੇ ਇੱਦਾਂ ਦਾ ਕੋਈ ਕਦਮ ਚੱਕ ਕੇ ਬਾਈ ਪਾਰਟੀਜ਼ਨ ਗਨ ਲੈਜਿਸਲੇਸ਼ਨ ਆਉਂਦਾ ਆ, ਤੇ ਉਸ ਦਾ ਜਿਹੜਾ ਸਾਰੇ ਜਣੇ ਸਵਾਗਤ ਕਰਨਗੇ। ਹੋਪਫੁਲੀ ਇੱਦਾਂ ਦੀ ਗੱਲ ਬਣੇ, ਇਹ ਗੱਲਾਂ ਦੇ ਵਿੱਚ ਹੀ ਗੱਲ ਨਾ ਰਹਿ ਜਾਵੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਲੋਕਾਂ ਦੀ ਪੋਪੂਲੇਸ਼ਨ ਤਾਂ ਘਟ ਰਹੀ ਆ। 2021 ਦੇ ਵਿੱਚ 1,17,552 ਲੋਕ ਹਿਊਮਨਸ ਇੱਥੋਂ ਮੂਵ ਹੋ ਗਏ, ਪਰ ਰੈਟਲ ਸਨੇਕਸ ਜਿਹੜੇ ਚੂਹੇ ਖਾਣ ਵਾਲੇ ਸੱਪ ਹੁੰਦੇ ਆ, ਉਹਨਾਂ ਦੀ ਪੋਪੂਲੇਸ਼ਨ ਬੂਮਿੰਗ ਆ, ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਕਹਿੰਦੇ ਵੀ ਇੱਕ ਰੈਟਲ ਸਨੇਕ ਜਿਹੜਾ ਆ ਉਹ 130 ਦੇ ਕਰੀਬ ਡਿਫਰੈਂਟ ਟੌਕਸਿਨਸ ਛੱਡ ਦਿੰਦਾ ਆ ਜਦੋਂ ਜੇ ਤੁਹਾਨੂੰ ਉਹ ਵਾਈਟ ਕਰਦਾ, ਜੇ ਉਹ ਤੁਹਾਨੂੰ ਕਿਤੇ ਨਾ ਕਿਤੇ ਡੰਗ ਮਾਰਦਾ। ਕੈਲਪੋਲੀ, ਸੈਨ ਲੂਇਸ ਓਬਿਸਪੋ ਤੇ ਯੂਨੀਵਰਸਿਟੀ ਆਫ ਮਿਸ਼ੀਗਨ ਨੇ ਇਹ ਸਟੱਡੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ 7 ਸਪੀਸੀਜ਼ ਰੈਟਲ ਸਨੇਕਸ ਦੀਆਂ ਕੈਲੀਫੋਰਨੀਆ ਦੇ ਵਿੱਚ ਲੱਭੀਆਂ ਆ ਤੇ ਫਾਸਟੈਸਟ ਗਰੋਇੰਗ ਹੈਗੀਆਂ ਆ। ਇਹਦਾ ਮੇਨ ਕਾਰਨ ਕਲਾਈਮੇਟ ਚੇਂਜ ਹੈਗਾ। ਸੈਨ ਫਰਾਂਸਿਸਕੋ ਏਰੀਆ ਵਾਲਿਆਂ ਨੂੰ ਬੜਾ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਥੋੜਾ ਠੰਡਾ ਏਰੀਆ, ਪਰ ਬਾਕੀ ਜਿਸ ਤਰ੍ਹਾਂ ਜਿੱਥੇ ਗਰਮੀ ਹੈਗੀ ਆ, ਸੈਂਟਰਲ ਵੈਲੀ ਆ, ਹੋਰ ਏਰੀਆ ਵੇਕਰਸਫੀਲਡ ਆ, ਲਾਸ ਐਂਜਲਸ ਆ, ਉੱਥੇ ਸੱਪਾਂ ਦੀ ਗਿਣਤੀ ਬਹੁਤ ਵੱਧ ਰਹੀ ਆ। ਕਹਿੰਦੇ ਵੀ ਜਿੱਥੇ 86 ਤੋਂ ਲੈ ਕੇ 99 ਡਿਗਰੀ ਤੱਕ ਦਾ ਟੈਂਪਰੇਚਰ ਆ, ਉੱਥੇ ਇਹ ਰੈਟਲ ਸਨੇਕਸ ਜ਼ਿਆਦੇ ਲੱਭ ਰਹੇ ਆ। ਸੋ ਬਹੁਤ ਵਾਰ ਆਪਾਂ ਪਾਰਕਾਂ ਦੇ ਵਿੱਚ ਤੁਰਨ ਫਿਰਨ ਜਾਂਦੇ ਹੈਗੇ ਆ, ਪਹਾੜੀ ਤੇ ਜਾਂਦੇ ਆ, ਸੋ ਕਹਿੰਦੇ ਵੀ ਧਿਆਨ ਰੱਖੋ ਜਦੋਂ ਵੀ ਤੁਸੀਂ ਤੁਰਦੇ ਹੈਗੇ ਆ ਵੀ ਕਿਤੇ ਕੋਈ ਪੈਰ ਦੇ ਥੱਲੇ ਤੁਹਾਡੇ ਸੱਪ ਨਾ ਆ ਜਾਏ। ਸੋ ਕਿਉਂਕਿ ਇਹਨਾਂ ਦੀ ਪੋਪੂਲੇਸ਼ਨ ਕਾਫੀ ਵਧੀ ਹੋਈ ਹੈਗੀ ਆ। ਇਹ ਜਿਹੜੀ ਖਬਰ ਆ ਇੱਥੋਂ ਕੈਲੀਫੋਰਨੀਆ ਤੋਂ ਆ ਰਹੀ ਹੈਗੀ ਆ। ਬਈ ਕੁਰਸੀਆਂ ਥੱਲੇ ਦੇਖੋ ਕਿਤੇ ਕੁਛ ਏਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ, ਬਚ ਕੇ। ਰੈਟਲ ਸਨੇਕ ਦਾ ਇਹ ਆ ਵੀ ਰੈਟਲ ਕਰਦਾ ਆ, ਉਹਦੀ ਪੂੰਛ ਦੇ ਪਿੱਛੇ ਐਂ ਜਿੱਦਾਂ ਛਣਕਣਾ ਜਿਹਾ ਲੱਗਾ ਆ, ਉਹ ਆਵਾਜ਼ ਜਿਹੜੀ ਉਹ ਹਮੇਸ਼ਾ ਕਰਦਾ ਰਹਿੰਦਾ ਆ। ਇਹ ਵਾਈਪਰ ਕੈਟੇਗਰੀ ਦੇ ਵਿੱਚ ਜਿਹੜੇ ਵੈਨਮਸ ਸਨੇਕ ਆਉਂਦੇ ਨੇ, ਤੇ ਜੇ ਤੁਹਾਨੂੰ ਇਹ ਡੰਗ ਮਾਰਦੇ ਨੇ ਤੇ ਉਹ ਜ਼ਹਿਰੀਲੇ ਹੁੰਦੇ ਨੇ, ਤੇ ਤੁਹਾਨੂੰ ਫੇਟਲ ਵੀ ਹੋ ਸਕਦਾ ਹੈ ਜੇ ਜ਼ਿਆਦਾ ਮਾਤਰਾ ਦੇ ਵਿੱਚ ਹੋਵੇ। ਪਰ ਕਿਉਂਕਿ ਅਚਾਨਕ ਵੱਜਿਆ ਹੋਇਆ ਡੰਗ, ਫਿਰ ਕਈ ਦੀ ਬਹੁਤ ਮੁਸ਼ਕਿਲ ਹੁੰਦੀ ਤੁਹਾਡੇ ਲਾਗੇ ਛਾਗੇ ਜੇ ਕੋਈ ਨਾ ਹੋਵੇ। ਸੋ ਜ਼ਿਆਦਾ ਕੇਅਰ ਕਰੋ। ਸੈਰ ਕਰਨ ਜਾਂਦੇ ਹੋ, ਜਿੱਥੇ ਵੀ ਜਾਂਦੇ ਹੋ, ਬੈਕ ਯਾਰਡਸ, ਫਰੰਟ ਯਾਰਡਸ ਦੇ ਵਿੱਚ ਇਸ ਦੇ ਉੱਤੇ ਧਿਆਨ ਦਿਓ। ਆਪਣੇ ਨਿਆਣਿਆਂ ਨੂੰ ਦੱਸੋ ਵੀ ਦਿਖਾਉਣਾ ਪੈਣਾ ਤੁਹਾਨੂੰ ਵੀ ਭਾਈ ਇਹ ਕਿੱਦਾਂ ਦਾ ਦਿਖਦਾ ਹੈ ਤੇ ਇਹ ਤੋਂ ਬਚਾਅ ਰੱਖਣਾ। ਇਹ ਨਹੀਂ ਆ, ਕਈ ਨਿਆਣੇ ਬੜੇ ਇੱਦਾਂ ਦੇ ਹੁੰਦੇ ਵੀ ਜਾ ਕੇ ਜਿਹੜੀ ਵੀ ਚੀਜ਼ ਹੱਥ ਆਈ ਉਹਨੂੰ ਫੜ ਲਓ, ਉਹਦੇ ਵੱਲ ਨੂੰ ਇੱਦਾਂ ਜਿਹੜਾ ਉਹ ਨਾ ਜਾਣ। ਉਸ ਤੋਂ ਬਚ ਕੇ ਜਿਹੜੇ ਉਹ ਰਹਿਣ ਦੀ ਜ਼ਰੂਰਤ ਹੈਗੀ ਆ। ਜੀ, ਖਾਸ ਕਰਕੇ ਘਰਾਂ ਦੇ ਵਿੱਚ ਤੁਹਾਡੇ ਪੱਥਰ ਪਏ ਹੁੰਦੇ ਆ, ਮਿੱਟੀ ਇਕੱਠੀ ਆ, ਉਹਨਾਂ ਤੋਂ, ਜਾਂ ਜਿੱਥੇ ਲੱਕੜੀਆਂ ਇਕੱਠੀਆਂ ਹੈਗੀਆਂ, ਉਹ ਜਦੋਂ ਤੁਸੀਂ ਕਲੀਨ ਅਪ ਕਰਦੇ ਹੈਗੇ ਆ, ਪੱਤੇ ਵਗੈਰਾ ਡਿੱਗੇ ਆ, ਕਹਿੰਦੇ ਵੀ ਉਹਨਾਂ ਦੇ ਵਿੱਚ ਬਹੁਤ ਧਿਆਨ ਰੱਖੋ। ਲਾਸ ਐਂਜਲਸ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਨੇ ਇਹ ਕਿਹਾ ਵੀ 250 ਦੇ ਕਰੀਬ ਕੈਲੀਫੋਰਨੀਅਨਸ ਹਰ ਸਾਲ ਸੱਪ ਦੇ ਨਾਲ ਕੱਟੇ ਜਾਂਦੇ ਹੈਗੇ ਆ। ਸੋ ਇਹ ਮੈਓ ਕਲੀਨਿਕ ਆ, ਉਹਨਾਂ ਨੇ ਦੱਸਿਆ ਹੈਗਾ ਸਮਰ ਦੇ ਵਿੱਚ ਸੱਪ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਦੇਖੇ ਗਏ ਆ। ਜਿਹੜਾ ਤਾਪਮਾਨ ਤੁਸੀਂ ਦੱਸਿਆ, ਤੇ ਹਰਜੋਤ ਸਿੰਘ ਜੀ ਸਾਡੇ ਵਾਲੇ ਇਲਾਕੇ 'ਚ ਇੱਧਰ ਫ੍ਰੈਸਨੋ ਕਾਉਂਟੀ 'ਚ, ਸੈਨ ਮਕੀਨ, ਇਹ ਸਾਰੇ ਕਾਉਂਟੀਜ਼ ਦੇ ਵਿੱਚ, ਕਰਨ ਕਾਉਂਟੀ ਦੇ ਵਿੱਚ ਇਹ ਤਾਪਮਾਨ ਆਮ ਹੀ ਰਹਿੰਦਾ ਹੈ। ਸੋ ਭਾਈ ਨਜ਼ਰ ਜਿਹੜਾ ਆ ਇਸ ਤੇ ਜ਼ਿਆਦਾ ਬਣਾ ਕੇ ਰੱਖਿਓ। ਸਮਾਂ ਵੀ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਬਿਗ ਡੇ ਰਿਹਾ ਇਨਵੈਸਟਰਸ ਦੇ ਲਈ। ਇਨਵੈਸਟਮੈਂਟ ਅੱਜ ਜ਼ਿਆਦਾ ਹੋਈ ਹੈ ਸਟਾਕ ਮਾਰਕੀਟ 'ਚ। ਅੱਜ ਮਾਰਕੀਟ ਛਾਲਾ ਮਾਰੀ ਆ। ਸੋ ਡਾਓ ਜੋਨਸ ਦੇ ਵਿੱਚ ਅੱਜ 517 ਪੁਆਇੰਟਾਂ ਦਾ ਵਾਧਾ ਦਰਜ ਕੀਤਾ ਗਿਆ, 32,637 ਤੇ ਬੰਦ ਹੋਇਆ। S&P 79 ਪੁਆਇੰਟ ਵੱਧ ਕੇ 4,058 ਤੇ। ਨੈਸਡੈਕ 306 ਪੁਆਇੰਟ ਵੱਧ ਕੇ 11,741 ਤੇ ਬੰਦ ਹੋਇਆ। ਸੋਨੇ ਦਾ ਭਾਅ $1,847 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $114 ਪ੍ਰਤੀ ਬੈਰਲ।
10 ਈਅਰ ਯੀਲਡ 2.758% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,000 ਤੇ 48 ਯੂਐਸ ਡਾਲਰ ਦੇ ਬਰਾਬਰ। ਜੀ, $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 67 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।